काम कर रही है आवाज इतनी ही फ्रैंक है अभी तो मैं जबान हूँ हाय मैं मर गई ऐ सुमरे वाल काले करी जा रहे हो किनू वखाने नहीं तियां दा नतीजा है हाँ कि नतीजा मैं की कीता है मैं की कीता है और की करा वाल ना काले करा ते और की करा ਤੁਹਾਡੀ ਤੇ ਮੇਰੀ ਉਮਰ ਦਾ ਫਰਕ ਵੇਖਿਆ ਜੀ ਉਹ ਫਰਕ ਵੇਖਿਆ ਕਰਨਾ ਕੀ ਹੈ ਤੂੰ ਫਰਕ ਮੈਂ ਤੁਹਾਡੇ ਨਾਲ ਬਹੁਤ ਨਾਰਾਜ਼ ਆ ਜੀ ਨਾਰਾਜ਼ ਤੇ ਫਿਰ ਤਲਾਕ ਲੈ ਲੈ ਤੇ ਦੇ ਦੇ ਮੇਰਾ ਤੇ ਦਿਲ ਕਰਦਾ ਤੈਨੂੰ 10 ਤਲਾਕਾਂ ਇੱਕ ਵਾਰੀ ਹਾਏ ਮੈਂ ਮਰ ਗਈ ਹਾਏ ਮੈਂ ਦਫਨਾਤੀ ਮੇਰੇ ਤੇ ਨਸੀਬ ਟੁੱਟ ਗਏ ਤੇਰੇ ਨਾਲ ਵਿਆਹ ਕਰਕੇ ਹਾਂ ਨਸੀਬ ਫੁੱਟ ਗਿਆ ਬੇੜਾ ਤੇ ਗਰਕ ਮੇਰਾ ਹੋਇਆ ਮੇਰੀ ਮਾਂ ਦਾ ਭਲਾ ਹੋਏ ਜਿਹਨੇ ਤੇਰਾ ਵਿਆਹ ਮੇਰੇ ਨਾਲ ਕਰਤਾ ਜਿਵੇਂ ਤੂੰ ਸ਼ਾਹਰੁਖ ਖਾਨ ਆਪਣੇ ਆਪ ਨੂੰ ਸਮਝਦਾ ਉਦੋਂ ਤਾਂ ਕਹਿੰਦੀ ਹੈ ਮੈਂ ਇਹ ਹੀ ਲੈਣਾ ਹੈ ਅਕਸ਼ੇ ਖੰਨਾ ਮੈਂ ਤੇ ਨਹੀਂ ਕਿਹਾ ਕਿੱਡਾ ਤੂੰ ਝੂਠ ਹੈ ਕਿੱਡਾ ਤੂੰ ਝੂਠ ਮਾਰਨਾ 15 ਸਾਲ ਹੋ ਗਏ ਨੇ ਨਾ ਕੋਈ ਬੱਚਾ ਨਾ ਕੋਈ ਬੱਚੀ ਨਹੀਂ ਖਤਮ ਹੋ ਗਏ ਤੇਰੇ ਘਰ 4 ਬੰਦੇ ਨੇ ਉਹ ਕੱਢ ਕੇ ਆਗਰਾ ਬੱਚਾ ਨਹੀਂ ਹੋਇਆ ਅੱਜ ਤੱਕ 15 ਤੇ ਮੈਂ ਕੀ ਕਰਾਂ ਮੈਂ ਤੇ ਇਹਨਾਂ ਵੀ ਜਾ ਕੇ ਵੇਖਿਆ ਮੈਂ ਤੇਰੇ ਨਾਲ ਰਹਿਣਾ ਹੀ ਨਹੀਂ ਐਵੇਂ ਨਹੀਂ ਰਹਿਣਾ ਬੱਚਾ ਨਹੀਂ ਹੋਇਆ ਬੱਚਾ ਨਹੀਂ ਹੋਇਆ 15 ਸਾਲ ਹੋ ਗਏ ਨੇ ਮੈਂ ਹੁਣ ਕਿਹੜੀ ਕਿਹੜੀ ਦਵਾਈ ਖਾਧੀ ਹੈ ਤੇ ਸਾਰੀਆਂ ਕਮੀਆਂ ਤੇਰੇ 'ਚ ਹੀ ਨੇ ਤੇਰੇ 'ਚ ਕਮੀਆਂ ਨੇ ਅੱਲਾ ਜਾਣੇ ਭਾਈ ਤੈਨੂੰ ਮੌਕਾ ਤਾਂ ਮੈਂ ਦੇ ਦੇਣਾ ਉਸ ਤੋਂ ਬਾਅਦ ਤੈਨੂੰ ਕੱਢਣਾ ਕਿੰਨੇ ਵਿੱਚੋਂ ਮੈਨੂੰ ਤਲਾਕ ਦਿਵੋ ਤਲਾਕ ਮੈਂ ਤੈਨੂੰ 2 ਮਹੀਨੇ ਸਰਦੀਆਂ ਦੇ ਕੱਢ ਕੇ ਦੇਣੀ ਆ ਉਹ ਕਿਉਂ ਜ਼ਰਾ ਹਲਕਾ ਜਿਹਾ ਜ਼ਬਨਟ ਹੋ ਜਾਏਗਾ ਜ਼ਿੰਦਗੀ ਕੁੰਦਰ ਮੈਂ ਉਸ ਤੋਂ ਬਾਅਦ ਕਿੱਥੇ ਲੱਭਦਾ ਫਿਰਾਂਗਾ ਮਰ ਜਾਣਿਆ ਆਪਣਾ ਮਤਲਬ ਪੂਰਾ ਕਰਨ ਵਾਸਤੇ ਕਹਿੰਦਾ ਮੈਂ ਤੈਨੂੰ ਤਲਾਕ ਨਹੀਂ ਦੇਣੀ ਮੈਨੂੰ ਦੇ ਮੈਨੂੰ ਨਹੀਂ ਪਤਾ ਮੈਨੂੰ ਹੁਣੇ ਚਾਹੀਦੀ ਤਲਾਕ ਦੇ ਮੈਂ ਨਾਰਾਜ਼ ਨਾ ਇਤਨਾ ਮੈਂ ਦੱਸਿਆ ਮੈਂ ਤੈਨੂੰ ਕਿਹਾ ਮੈਨੂੰ ਤਲਾਕ ਦੇ ਰੋਹੀ ਨਾ ਤੈਨੂੰ ਮੈਂ ਦੱਸ ਦੇ ਰੋ ਪਈ ਆ ਤਲਾਕ ਦੇ ਮੈਂ ਨਹੀਂ ਰਹਿਣਾ ਤੇਰੇ ਨਾਲ ਜਾ ਮੇਰੇ ਕੋਲ ਮੇਰੇ ਨੇੜੇ ਨਾ ਲੱਗੀ ਮੈਂ ਤੈਨੂੰ ਕਹਿ ਰਿਹਾ ਮੇਰੀ ਗੱਲ ਸੁਣ ਲੈ ਮੀਆਂ ਬੀਵੀ ਅਗਰ ਮੈਂ ਤੇਰੀ ਇੱਕ ਨਹੀਂ ਸੁਣੀ ਮੈਨੂੰ ਦੇ ਹੁਣੇ ਦੇ ਤਲਾਕ ਮੈਨੂੰ ਬਸ ਠੀਕ ਹੈ ਜੇ ਨਹੀਂ ਨਹੀਂ ਜਾਂ ਫਿਰ ਮੈਂ ਵੀ ਤੇਰੇ ਨਾਲ ਨਹੀਂ ਬੋਲਦਾ ਤੇ ਮੈਂ ਵੀ ਨਹੀਂ ਬੋਲਦੀ ਜਦੋਂ ਇੱਕ ਕੰਮ ਤੇਰੇ ਕੋਲ ਨਹੀਂ ਹੁੰਦਾ ਕਿਉਂ ਉਹਦੇ ਪੰਗੇ ਲੈਣਾ ਹਾਂ ਨਹੀਂ ਲਿਆ ਐਦਾਂ ਦੇ ਕੰਮ ਨਾ ਕਰਿਓ ਹਕੀਮ ਸਾਹਿਬ ਤੁਹਾਡੀ ਕੱਲ ਵੀ ਨਾੜ ਤੇ ਨਾੜ ਚੜ ਗਈ ਸੀ ਮੈਨੂੰ ਵੀ ਪਤਾ ਮੈਂ ਕਿਦਾਂ ਤੁਹਾਡੀ ਨਾੜ ਤੋਂ ਨਾੜ ਲਾਈ ਆ ਉਹ ਨਹੀਂ ਦਿਆ ਮੇਰੀ ਬੁੱਢੀ ਹੈ ਜੋ ਮਰਜ਼ੀ ਕਰਾਂ ਨਾਰਾਜ਼ ਹੋ ਗਈ ਸੀ ਇਹ ਤੁਸੀਂ ਕਹੋ ਇੱਥੇ ਬੰਦੇ ਕੋਲੋਂ ਪੈਸੇ ਪਵਾ ਲਓ ਐਦਾਂ ਤੁਹਾਡਾ ਜ਼ਿੰਦਗੀ ਦਾ ਗੁਜ਼ਾਰਾ ਨਹੀਂ ਹੋਣਾ ਕਿਉਂ ਗੁਜ਼ਾਰਾ ਨਹੀਂ ਹੋਣਾ ਇਹ ਤੁਹਾਡੇ ਕੋਲ ਨਹੀਂ ਤੁਸੀਂ ਜਿਹੜਾ ਵੀ ਕੁਛਤਾ ਖਾਂਦੇ ਸਾਰਾ ਕੁਛ ਤੇ ਹਰਾਮ ਕਰੀ ਜਾਣ ਡਈ ਆ ਉਹਨੂੰ ਕੁਛਤਾ ਚੱਲਣ ਡਿਆ ਕੋਈ ਤੇ ਮੈਂ ਨਹੀਂ ਛੱਡਾਂਗੀ ਤੁਹਾਨੂੰ ਇਹ ਲੱਗਦਾ ਮੈਨੂੰ ਕਿ ਕਾਰਤੂਸ ਨਹੀਂ ਆ ਗਏ ਕਾਰਤੂਸ ਹਕੀਮ ਸਾਹਿਬ ਤੇ ਲੇਡੀ ਸਵਾਦ ਚ ਕਾਰਤੂਸ ਲੇਡੀ ਤੇਰਾ ਗੜਕ ਹੋਵੇ ਖਾਣਾ ਖਰਾਬ ਹੋਵੇ ਕਿੱਥੇ ਹਕੀਮ ਓਏ ਕਾਰਤੂਸ ਜੇ ਤੂੰ ਆ ਤੇ ਇੰਨਾ ਲੇਟ ਆਇਆ ਤੂੰ ਕਾਰਤੂਸ ਆ ਤੂੰ ਸਾਨੂੰ ਬੁਲਾਉਂਦਾ ਅਸੀਂ ਤੇਰੇ ਘਰ ਆਉਣਾ ਸੀਗਾ ਐਡਾ ਸੋਹਣਾ ਕਾਰਤੂਸ ਤੁਸੀਂ ਹਕੀਮ ਨਹੀਂ ਗੋਲੀ ਮਾਰਨੀ ਤੁਸੀਂ ਮੈਨੂੰ ਗੋਲੀ ਮਾਰਨੀ ਮੈਨੂੰ ਮਾਰੋ ਗੋਲੀ ਤੇ ਕਾਰਤੂਸ ਆਪਣਾ ਮੇਰੇ ਮਾਰਨਾ ਤੁਸੀਂ ਤੁਹਾਡੇ ਕਾਰਤੂਸ ਮੈਂ ਜ਼ਾਇਆ ਨਹੀਂ ਜਾਣ ਦਿੰਦਾ ਓਏ ਫੜਾ ਸਾਰੇ ਸ਼ਰਲੇ ਖਾਣੇ ਮੈਂ ਸਾਰੇ ਸ਼ਰਲੇ ਖਾਣੇ ਮੈਨੂੰ ਮਾਰੋ ਤੁਸੀਂ ਸਾਰੀਆਂ ਗੋਲੀਆਂ ਮੈਨੂੰ ਮਾਰੋ ਓਏ ਫੜਾ ਯਾ ਫੜਾ ਪੜਾ ਫੜਾ ਫੜਾ ਨਹੀਂ ਉੜਾ ਫੜਾ ਉੜਾ ਪੜਾ ਉਧੜ ਹਾਂ ਉਧੜ ਨਹੀਂ ਉਧੜ ਬੋਲਣਾ ਹਕੀਮ ਸਾਹਿਬ ਨੇ ਦਵਾਈਆਂ ਪਈਆਂ ਨਾਲੇ ਦਵਾਈਆਂ ਦਾ ਨਾ ਪਈਆਂ ਦਾ ਵੀ ਅਸਰ ਹੁੰਦਾ ਓਏ 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 ਜਾਣਦਾ ਨਾ ਮੈਨੂੰ ਮੈਂ ਕੌਣ ਆ ਕਾਰਤੂਸ ਭਾਵੇਂ ਮੈਂ ਜਾਣ ਗਿਆ ਤੁਹਾਨੂੰ ਆ ਥੱਲੇ ਕਰੋ ਓਏ ਕਿਹੜਾ ਕਾਰਤੂਸ ਹੈ ਨਹੀਂ ਤੁਸੀਂ ਕਾਰਤੂਸ ਛਾਦੋ ਛੁਰੀ ਮਾਰ ਅੱਛਾ ਛੁਰੀ 16 ਬੰਦੇ ਮਾਰੇ ਨੇ ਇਸ ਛੁਰੀ ਦੇ ਨਾਲ ਮੈਂ ਕਿੰਨੇ 16 16 ਬੰਦੇ ਇਹ ਬੰਦੇ ਪਹਿਲੇ ਮਾਰ ਦਿੰਦੇ ਹੋ ਕਿ ਬੰਦਾ ਬਾਅਦ ਚ ਮਾਰਦੇ ਹੁੰਦੇ ਹਾਂ ਪਹਿਲੇ ਮੈਂ ਬੰਦੇ ਦਾ ਨਾਮ ਪੁੱਛਣੀ ਆ ਹਾਂ ਫਿਰ ਉਸ ਤੋਂ ਬਾਅਦ ਮੈਂ ਛੁਰੀ ਚਲਾਨੀ ਆ ਤੇ ਉਹਦੇ ਕੋਈ ਜਗ੍ਹਾ ਨਹੀਂ ਪੁੱਛਦੇ ਕਿੱਥੇ ਜਾਣਾ ਓਏ ਕਿਹੜੀ ਜਗ੍ਹਾ ਜਾਣਾ ਦੀ ਜਗ੍ਹਾ ਨਹੀਂ ਹੁੰਦੀ ਕਿੱਡਾ ਮੈਨੂੰ ਛੁਰੀ ਨਾ ਮਾਰੇ ਮੈਂ ਕਦੇ ਵੀ ਛੁਰੀ ਨਹੀਂ ਮਰਵਾਈ ਤੂੰ ਮੈਨੂੰ
ਜਾਣਦਾ ਨਹੀਂ ਈਜ਼ੀ ਲੈਣਾ ਈਜ਼ੀ ਈਜ਼ੀ ਤੁਸੀਂ ਲੈਂਦੇ ਹੋਵੋਗੇ ਜੀ। ਅਸੀਂ ਤਾਂ ਈਜ਼ੀ ਕਿਸੇ ਨੂੰ ਲਿਆ ਹੀ ਨਹੀਂ। ਅਸੀਂ ਤਾਂ ਸਾਰਿਆਂ ਕੋਲੋਂ ਡਰ ਜੀਦਾ, ਅਸੀਂ ਤਾਂ ਕਿਸੇ ਨੂੰ ਈਜ਼ੀ ਨਹੀਂ ਲਈਦਾ। ਓਏ ਹਾਂਜੀ। ਇਹ ਮਜ਼ਾਕ ਤੂੰ ਕਰਦਾ ਮੇਰੇ ਨਾਲ ਕਿ ਨਹੀਂ, ਸੀਰੀਅਸ? ਮੈਂ ਤਾਂ ਤੁਹਾਡੇ ਨਾਲ ਸੀਰੀਅਸ ਹਾਂ, ਤੁਸੀਂ ਨਹੀਂ ਸੀਰੀਅਸ ਹੁੰਦੇ। ਚੱਲ ਬਾਹਰ ਕੱਢ। ਹੈ ਹਕੀਮ ਨੂੰ ਬਾਹਰ ਕੱਢ। ਉਹ ਹਕੀਮ ਆ ਜਿਹੜਾ ਬਾਹਰ ਕੱਢਣਾ? ਤਾਂ ਮੈਨੂੰ ਤੁਸੀਂ ਦੱਸੋ ਨਾ, ਤੁਸੀਂ ਹਕੀਮ ਬਾਹਰ ਕਢਾਉਣਾ? ਮੈਂ ਤੁਹਾਨੂੰ ਮੈਂ ਕੱਢ ਦੇਣਾ ਹਕੀਮ। ਮੈਂ ਨਹੀਂ ਮੈਂ ਤਾਂ ਉਹਨਾਂ ਅੱਖ ਥੱਲੇ ਚੱਲ ਕੁਕੜੀ ਬਣ। ਕੀ ਕੁਕੜੀ ਬਣ। ਕੁਕੜੀ? ਮੈਂ ਜਿਹਨੂੰ ਤੁਸੀਂ ਛੁਰੀ ਮਾਰਨਾ ਹੈ ਨਾ, ਮੈਂ ਤੁਹਾਨੂੰ ਉਹ ਮਿਲਾਉਣਾ। ਤੁਹਾਨੂੰ ਮੈਂ ਕੁਕੜੀ ਨਹੀਂ ਬਣਨਾ। ਤੂੰ ਮੈਨੂੰ ਦੱਸ ਕਿ ਮੈਂ ਤੇਰੀ ਨਹੀਂ ਕੁਕੜੀ ਬਣਨਾ, ਮੇਰੀ ਵੇਠ ਨਿਕਲ ਜਾਣੀ। ਮੈਂ ਨਹੀਂ ਬਣਨਾ। ਉਹਦਾ ਪੇੜਾ ਗੜਕ ਹੋਵੇ, ਖਾਣਾ ਖਰਾਬ ਹੋ ਗਿਆ। 1 ਮਹੀਨਾ ਹੋ ਗਿਆ ਮੇਰਾ ਬੰਦਾ ਘਰ ਨਹੀਂ ਆਇਆ। ਐ ਹਕੀਮ ਕੀ ਵਜ੍ਹਾ ਤੋਂ? ਤੁਸੀਂ ਛੁਰੀ ਹਕੀਮ ਨੂੰ ਮਾਰੋ ਤਾਂ ਸਿੱਧੀ। ਇਹ ਚੂੜੀ ਰੱਖੀ ਵੀ ਉਹਦੇ ਵਾਸਤੇ ਹੈ ਕਿੱਥੇ? ਇਹ ਬਾਂਦਰ ਦੇ ਮੂੰਹ ਵਾਲਾ। ਉਹ ਤਾਂ ਛੁਰੀ ਵਾਲਾ ਜਾਨਵਰ ਹੈ ਹੀ ਨਹੀਂ, ਉਹ ਤਾਂ ਕੈਮੀਕਲ ਡੋਰ ਨਾਲ ਮਰਨਾ। ਤੁਹਾਨੂੰ ਮੈਂ ਹੁਣੇ ਦੱਸਦਾ ਕਿੱਥੇ ਆ। ਤੁਸੀਂ ਆਓ। ਆ ਬੈਠਾ ਹਕੀਮ, ਆ ਦੇਖੋ, ਇੱਧਰ ਦੇਖੋ। ਓਏ ਮੂੰਹ ਵਾਲੇ ਨਾ ਕੱਖ ਨਾ ਮੇਰੇ ਪੈਸੇ ਮਾਰਾ। ਕਿੱਥੇ ਮੇਰਾ ਬੰਦਾ? ਕੱਢ ਮੇਰਾ ਬੰਦਾ ਬਾਹਰ। ਇੱਕ ਮਿੰਟ ਤੁਸੀਂ ਇੱਥੇ ਬੈਠੋ। ਮੈਂ ਕਿ ਬਵਾ ਅੱਗੇ ਹੋ ਕੇ ਮੇਰੇ ਛੁਰੀ ਖਾ, ਐਵੇਂ ਸਾਰੀ ਜਗ੍ਹਾ ਦਾ ਖੂਨ ਨਾ ਖੁਰਾਰੀ ਅਗਲੇ ਦਾ। ਇੱਧਰ ਖੁੱਲੋ। ਮੇਰਾ ਬੰਦਾ ਕਿੱਥੇ? ਇੱਕ ਮਿੰਟ ਛੱਡਣਾ ਜ਼ਰਾ। ਛੁਰੀ ਇੱਧਰ ਆਓ ਹਕੀਮ ਸਾਹਿਬ, ਇੱਧਰ ਆਓ। ਇਹ ਕਿਸੇ ਨਖੱਤੀ ਔਰਤ ਕੇ ਬੱਚੇ ਇੱਕ ਉੱਤੋਂ ਨਜ਼ਲਾ ਉੱਤੋਂ ਉਹਨੂੰ ਪ੍ਰੋਟੈਕਟ ਕਰ ਰਹੇ ਆ। ਓਏ ਮੇਰਾ ਬੰਦਾ ਕਿੱਥੇ ਹੈ? 1 ਮਹੀਨਾ ਹੋ ਗਿਆ ਮੇਰਾ ਬੰਦਾ ਘਰ ਨਹੀਂ ਆਇਆ। ਬੈਠੋ। ਮੇਰੇ ਕੋਲ ਪੁੱਛ ਸਵਾਲ। 1 ਮਹੀਨਾ ਹੋ ਗਿਆ। 1 ਮਹੀਨਾ ਹੋ ਗਿਆ ਤੇਰਾ ਬੰਦਾ ਘਰ ਨਹੀਂ ਆਇਆ? ਨਹੀਂ। ਤੇਰੇ ਤਾਂ ਬੰਦੇ ਨੂੰ ਰੁਕਣਾ ਹੀ ਨਹੀਂ ਚਾਹੀਦਾ। ਉਹ ਤੇਰਾ ਬੰਦਾ ਸਾਡੇ ਦੇ ਕੋਲੇ ਆਇਆ ਸੀ ਇਲਾਜ ਕਰਾਉਣ ਵਾਸਤੇ। ਫਿਰ ਜਦੋਂ ਨੇ ਵੇਖਿਆ ਕੀ ਮਸ਼ਬਤ ਅਲੀ ਨਾਂ ਦਾ ਨਾਂ ਸੁਣਿਆ ਉਹਨੇ। ਹਾਂ। ਓਏ ਹੋਏ ਮੈਂ ਫਿਰ ਉਹਦਾ 7 ਦਿਨ ਹੋ ਗਏ ਅੰਦਰ ਇਲਾਜ ਕਰਨਾ ਪਿਆ। 7 ਦਿਨ ਹੋ ਗਏ ਇਲਾਜ ਕਰੇ। ਹੋਇਆ ਕੀ? ਹੋਇਆ ਕੀ? ਹਾਲੇ ਕੁਝ ਵੀ ਨਹੀਂ ਹੋਇਆ। ਮੈਂ ਦੱਸੀ ਕੁਝ ਨਹੀਂ, ਐਸੀ ਗੱਲ ਹੀ ਨਹੀਂ ਦੱਸੀ। ਹੋਏ ਮੇਰਾ ਦਿਲ ਘਟ ਗਿਆ। ਹਕੀਮ ਸਾਹਿਬ 3 ਨੰਬਰ ਬੈੱਡ ਤੇ ਪਿਆ ਉਹ ਇਹਦਾ ਬੰਦਾ ਵਾ? ਆਹੋ ਉਹਦਾ ਤਾਂ ਤੁਸੀਂ ਇਲਾਜ ਕਰ ਦਿੱਤਾ ਹੋਇਆ ਵਾ ਉਹਦਾ ਤਾਂ। ਆਹੋ ਉਹ ਉਹਨੇ ਦਵਾਈ ਦਿੱਤੀ, ਅੰਦਰ ਅੰਦਰ ਥੋੜਾ ਜਿਹਾ ਤੜਫ ਰਿਹਾ। ਤੜਪ ਰਿਹਾ। ਉਹ 15 ਮਿੰਟ ਬਾਅਦ ਸਹੀ ਹੋ ਜਾਏਗਾ ਨਾ। 15 ਮਿੰਟ ਉਸ ਬਾਅਦ ਤੋਂ ਬਾਅਦ ਉਹਦਾ ਨਿਜ਼ਾਮੇ ਹਰੂਰਾ ਸੈੱਟ ਹੋ ਜਾਏਗਾ। ਉਹਦੀ ਜ਼ਿੰਦਗੀ ਕੁੰਦਨ ਹੋ ਜਾਏਗੀ। ਕੁੰਦਨ? ਹਾਂਜੀ। ਮੇਰਾ ਤਾਂ ਪਹਿਲੇ ਬੰਦਾ ਕੁੰਦਨ ਸੀ। ਇਹ ਕੋਈ ਆਮ ਜੜੀ ਬੂਟੀ ਨਹੀਂ ਮੈਨੂੰ ਦੇ ਰਿਹਾ। ਕਿਹੜੀ ਜੜੀ ਬੂਟੀ ਹੈ ਤੇਰੀ? ਜੜੀ ਬੂਟੀ ਇਹ ਜਿਹੜੀ। ਕੀ ਹੈ ਤੇਰਾ? ਹੈ ਇਹ ਤੇਰੀ ਲੋਕਾਂ ਨੂੰ ਇਹ- ਗੁੰਮਰਾਹ ਕਰਨਾ। ਇਹ ਸਾਡੀਆਂ ਸਾਡੇ ਵਾਸਤੇ ਦਵਾਈ ਰੱਖੀ ਹੋਈ ਹੈ ਨਾ। ਇਹ ਸਾਡੇ ਖਿਲਾਫ ਦਵਾਈ ਹੈ। ਇਹ ਆਮ ਜੜੀ ਬੂਟੀਆਂ ਨਹੀਂ, ਮੜੀਆਂ ਵਾਲਾਂ ਨੂੰ ਲੱਗ ਜਾਣ ਤੇ ਵਾਲ ਤਾਂ ਆ ਜਾਂਦੇ ਐ ਕਰਕੇ। ਇਹ ਜੜੀਆਂ ਬੂਟੀਆਂ ਆਮ ਨਹੀਂ ਹਕੀਮ ਕੱਢ ਸਾਹਿਬ। ਮੇਰਾ ਬੰਦਾ ਬਾਹਰ। ਇੱਕ ਕੱਢ ਮਿੰਟ। ਮੈਂ ਪੁਲਿਸ ਬੁਲਾ ਲੈਣੀ ਉੱਥੇ। ਹੈ ਪੁਲਿਸ। ਤੈਨੂੰ ਜੀ ਇੰਨਾ ਸਾਥ ਆ, ਫਿਰ ਫਾਇਦਾ ਛਾਪਰ ਚ ਪਾ ਕੇ ਦੇ ਹੀ ਦੇ ਇਹਨਾਂ ਨੂੰ। ਦੇਤੀ ਆ ਘਰ ਜਾ ਕੇ ਫਾਇਦੇ ਦੀ ਤੈਅ ਲਾ ਲੈਣ। ਛਾਪਰ ਸੋਣੇ ਇਹਨਾਂ ਨੂੰ ਉਹ ਪੈਣਾ ਜੇ ਚ ਬਿਸਤਰਾ ਤੈਅ ਲਾ ਕੇ ਰੱਖੀਦਾ ਵਾ। ਇਹ ਛੋਟਾ ਮੋਟਾ ਛਾਪਰ ਨਹੀਂ ਹੈਗਾ। ਬਾਹਰ ਏਡੀਆਂ ਸਮਾਰਟ ਕੁੜੀਆਂ, ਅੰਦਰ ਹੱਡੀ ਤੋਂ ਬਗੈਰ 700 ਰੁਪਏ ਕਿਲੋ ਵਾਲਾ ਮਾਲ ਆ। ਬੱਲੇ 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 ਬੱਲੇ। ਰਾਮ ਨਾਲ ਰਹਿਣਾ ਹੀ, ਮੈਨਾਂ ਬਹੁਤੀ ਗੱਲ ਨਹੀਂ ਕਰਨੀ। ਮੈਂ ਤੁਹਾਡੇ ਨਾਲ ਕਰ ਹੀ ਨਹੀਂ ਸਕਦਾ ਜੀ ਬਹੁਤੀ ਗੱਲ ਤੁਹਾਡੇ ਨਾਲ। ਕਾਹਦੇ ਲਈ ਕਰਨੀ ਗੱਲ? ਤੁਸੀਂ ਕੀ ਕੀਤਾ? ਆਪਣਾ ਮੁੰਡਿਆਂ ਨੂੰ ਕਿਹਾ ਸੀ ਸਮਝਾਇਆ ਕਿ ਨਹੀਂ? ਮੈਂ ਉਹਨਾਂ ਨੂੰ ਬੜਾ ਸਮਝਾਇਆ, ਉਹ ਨਹੀਂ ਸਮਝਦੇ। ਕਿਉਂ ਨਹੀਂ ਸਮਝਦੇ? ਉਹ ਕਦੀ ਲਿਪਸਟਿਕਾਂ ਲਾਉਂਦੇ ਨੇ, ਕਦੀ ਨੇਲ ਪਾਲਿਸ਼ਾਂ ਲਾਉਂਦੇ ਨੇ, ਚੁੱਕ ਕੇ ਪਤਾ ਨਹੀਂ ਉਹਨਾਂ 'ਚ ਕਿਹੜੀ ਮੂਰਤ ਵੜੀ। ਮੈਂ ਇਸ ਗੱਲ ਤੋਂ ਹੈਰਾਨ ਆ ਵੀ ਤੈਨੂੰ ਇਸ ਗੱਲ ਦੀ ਤਨਖਾਹ ਦਿੱਤੀ ਆ ਵੀ ਉਹਨਾਂ ਨੂੰ ਜ਼ਰਾ ਨਾ ਉਹਨਾਂ ਦੀ ਤਬੀਅਤ ਦੇ ਵਿੱਚ ਮਰਦ ਜਾਗ ਜਾਵੇ। ਹੈਗੇ ਬੰਦੇ ਹੀ ਨੇ ਤੇ ਬੁੱਢੀਆਂ ਵਾਲੇ ਭੇਦ ਸਿਰਫ ਆ ਟਿਕਟੌਕ ਦੀ ਵਜ੍ਹਾ ਤੋਂ ਹੋਣ ਦੇ ਆ ਸਾਰਾ ਕੁਝ। ਹਾਂ ਬਿਲਕੁਲ। ਇਹਨਾਂ ਨੂੰ ਸਮਝਾਇਆ ਕਿ ਨਹੀਂ ਤੂੰ? ਹੈ ਮੈਂ ਕਿਹਾ ਮੈਂ ਬੜੀ ਖੱਪ ਚੁੱਕੀ ਆ। ਹੁਣ ਤੇ ਵਾਲਦ ਸਾਹਿਬ ਨੂੰ ਉਹਨਾਂ ਦੀ ਸ਼ਿਕਾਇਤ ਲਾਵਾਂਗੇ, ਇਹ ਬਾਜ਼ ਨਹੀਂ ਆਉਂਦੇ। ਪਹਿਲੇ ਉਹਨਾਂ ਨੂੰ ਆਵਾਜ਼ ਮਾਰ ਮੁੰਡਿਆਂ ਨੂੰ, ਉਹ ਭੋਲੀਏ ਤੇਰੇ ਦੁਸ਼ਮਣ ਨਾ ਰਹਿਣ। ਇਹ ਵੇਖ, ਇਹ ਚੰਗਾ ਭਲਾ ਬੰਦਾ ਤੇ ਐ ਫਿਰ ਰਿਹਾ। ਤੇ ਕੀ ਹੋਇਆ? ਮੈਨੂੰ ਕੀ ਹੋਇਆ? ਤੂੰ ਬੰਦਾ ਹੀ ਆ। ਕੋਸ਼ਿਸ਼ ਕਰਕੇ ਬੰਦਾ ਰਹਿ, ਤੂੰ ਖੁਸਰਾ ਵੀ ਹੋ ਗਿਆ ਤੇ ਤੈਨੂੰ ਮਿਹਨਤ ਮਜ਼ਦੂਰੀ ਕਰਨੀ ਪੈਣੀ ਆ। ਪਤਾ ਨਹੀਂ ਕਿ ਲਓ ਭਾਈਜਾਨ, ਇਹਦਾ ਮੂੰਹ ਵੇਖ ਲੈ। ਕਹੀ ਜਾਣਾ ਮਰਦਾ ਇੱਥੇ ਥੋੜਾ ਜਿਹਾ ਅੱਗੇ ਅੱਗੇ ਇਸ ਤਰ੍ਹਾਂ ਹੋ, ਤੈਨੂੰ ਪਤਾ ਲੱਗ ਜਾਏਗਾ। ਤੇਰੀ ਬਾਬਾ ਨਾ ਹੋ ਜੇ। ਜੀ ਤੂੰ ਦੱਸ ਤੂੰ ਮੇਰੀ ਲਿਪਸਟਿਕ ਕਿਉਂ ਚੱਕੀ ਸੀ? ਮੈਂ ਨਹੀਂ ਚੁੱਕੀ, ਮੈਂ ਨਹੀਂ ਚੁੱਕੀ। ਆ ਕਰਨ ਦੇ ਬੜੀ ਨੇਟੀ ਗੱਲ ਕਰ। ਫਿਰ ਤੁਸੀਂ ਇਸ ਤਰ੍ਹਾਂ ਕਿਸੇ ਨੂੰ ਫਟਾਫਟ ਚੋਰ ਕਹਿਣ ਤੋਂ ਪਹਿਲੇ
ਆਪਣੇ ਗਿਰੇਬਾਨ 'ਚ ਝਾਤੀ ਪਾ ਕੇ ਦੇਖ ਲਿਆ ਕਰੋ ਕੀ ਮਸਲਾ ਅੱਗੇ। हाँ मैं जड़ी लिपस्टिक लाई है ना तू मेरी चुप के लाई है ਉਹ ਮੈਂ ਨਹੀਂ ਲਿਪਸਟਿਕ ਲਾਈ ਮੈਂ ਲਿਪਸਟਿਕ ਆਪਣੀ ਲਾਈ ਨਹੀਂ ਇਹ ਕੁਦਰਤੀ ਕਲਰ ਆ ਅੱਲਾ ਮਾਫੀ ਦੇਵੇ ਆਪ ਤੁਸੀਂ ਲਾਦੀਆਂ ਮੇਕਅਪ ਕਰਦੀਆਂ ਸਭ ਆ ਮੈਨੂੰ ਕੀ ਹੋਈ ਜਾਂਦਾ ਮਰਦਾ ਅਸੀਂ ਕੋਈ ਅੱਲਾ ਮਾਫੀ ਦੇਵੇ ਅਸੀਂ ਉੱਤੇ ਸਾਡੇ ਤੇ ਨਾਮ ਲਾ ਰਹੀ ਇੰਡੀਆ ਤਰੱਕੀ ਕਰਕੇ ਨਾ ਤੇ ਚੰਨ ਤੇ ਇਹੋ ਜਿਹੇ ਹਿੱਸੇ ਤੇ ਪਹੁੰਚਿਆ। ਚੰਨ ਐਵੇਂ ਕਿਸੇ ਦੇ ਚੰਨ ਤੇ ਨਹੀਂ ਚੜੀਦਾ। 12 ਕਹਿਣ ਦਾ ਮਤਲਬ ਇਹ ਆ ਕਿ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਬੜੀ ਕਰ ਲਈ ਆ। ਮੁਲਾਜ਼ਮਾਂ ਦੇ ਮੁਲਾਜ਼ਮ ਬਣ ਕੇ ਰਹਿ ਉਹ ਦੂਜਾ ਕਿੱਥੇ ਆ? ਗਈ ਹੈ ਉਹਨੂੰ ਆਵਾਜ਼ ਮਾਰ ਉਹ ਭਿੱਖੀ ਓਏ। ਭਾਈ ਨਾ ਕੀ ਹੋਇਆ ਵਾ ਸਾਨੂੰ ਖੁਸਰੇ ਕਹਿੰਦਾ ਕੌਣ ਕਹਿੰਦਾ ਖੁਸਰੇ ਮੇਚ ਉਹ ਜਿਹੜਾ ਕੋਈ ਖੁਸਰੇ ਇਨਸਾਨ ਖੁਸਰੇ ਕਹਿਣ ਵਾਲਾ ਇਹ ਕੌਣ ਹੁੰਦਾ ਵਾ? ਆਪ ਖੁਸਰਾ ਆਪਣੀ ਸ਼ਕਲ ਦੇਖ ਤੇ ਇਹ ਖੁਸਰੇ ਦਾ ਸਾਰਾ ਖਾਨਦਾਨ ਖੁਸਰਾ। ਮੁੱਛਾਂ ਵੀ ਮਲਾਈ ਫਿਰਦੇ ਫਿਰ ਕਹਿੰਦੇ ਬਾਜੀ ਆਪਣਾ ਭਾਣ ਇਹਨੂੰ ਕਹ ਮੈਨੂੰ ਕੀ ਮਸਲਾ ਇਹ ਤੈਨੂੰ ਹੋਣਾ ਵਾ ਪਤਾ ਕੀ ਤੇਰੇ ਪੱਠੇ ਅੰਦਰ ਨੂੰ ਜਾਣ ਡਏ ਆ ਤੇ ਜਦੋਂ ਅੰਦਰ ਨੂੰ ਪੱਠੇ ਜਾਂਦੇ ਨੇ ਵੀ ਕਿੱਚਾ ਪੈਂਦੀਆਂ ਵਾ ਮੇਰੀ ਭੈਣੇ ਮੈਨੂੰ ਤੇਰਾ ਸਾਰਾ ਪਤਾ ਵਾ ਨਹੀਂ ਇਹ ਨਹੀਂ ਤੂੰ ਸਾਡਾ ਖਿਆਲ ਕਿਉਂ ਨਹੀਂ ਰੱਖਦੀ ਹੈ मैं ਤੁਹਾਡਾ ਕਿੰਨਾ ਕੀ ਖਿਆਲ ਆਪਣਾ ਦੇਖ ਤੂੰ ਕਿਵੇਂ ਬੇੜਾ ਕਰ ਕੀਤਾ ਪਿਆ ਹੈ ਬੇਇੱਜ਼ਤੀ ਬਜਾਇਆ ਕਰ ਆ ਫਿਟਨੈਸ ਹੁੰਦੀ ਹੈ ਦੇਖ ਤਾਂ ਸਹੀ ਕਿਵੇਂ ਦਵਾਈ ਲਾਈ ਪਈ ਹੈ ਤੂੰ ਆਪਣੀ ਮੈਨੂੰ ਐਵੇਂ ਦੀ ਫਿਟਨੈਸ ਨਹੀਂ ਚਾਹੀਦੀ ਆਪਣੀ ਬਹਿਣੀ ਉੱਠਣੀ ਸਹੀ ਕਰ ਤੇ ਦੇਖ ਕਿਵੇਂ ਤੇਰੇ ਪੱਲੇ ਬਾਹਰ ਆਏ ਆ ਆ ਦੇਖ ਇਹਨੂੰ ਕਹਿੰਦੇ ਸਮਾਰਟਨੈਸ ਆ ਦੇਖ ਆ ਮੇਰੀ ਭੈਣ ਦੇ ਆ ਸਿਰ ਮੈਂ ਦੁਪਹਿਰ ਦੀ ਰੋਟੀ ਬੰਨੀ ਆ ਇਹ ਕੀ ਹੈ ਇਹ ਕੁਝ ਵੀ ਨਹੀਂ ਇਹ ਸਟਾਈਲ ਆ ਇਹ ਸਟਾਈਲ ਆ ਮੇਰੀ ਭੈਣ ਬੈਲੀ ਡਾਂਸ ਬਹੁਤ ਅੱਛਾ ਕਰਦੀ ਹੈ ਨਾ ਉਹਦੀ ਵਜ੍ਹਾ ਨਾਲ ਥੋੜਾ ਜਿਹਾ ਵਧਾਇਆ ਵਰਨਾ ਤੂੰ ਕੱਲ 4 ਵਜੇ ਆਵੀਂ ਤੈਨੂੰ ਨਜ਼ਰ ਵੀ ਨਹੀਂ ਆਣਾ ਅੱਲਾ ਮਾਫੀ ਦੇਵੇ ਆ ਮੈਨੂੰ ਕੀ ਹੋਈ ਜਾਂਦਾ ਕੋਈ ਨਹੀਂ ਇਹ ਤੈਨੂੰ ਹੋਣਾ ਵੀ ਚਾਹੀਦਾ ਵਾ ਅਸੀਂ ਇੰਨੀ ਮਿਹਨਤ ਇਹਦੇ ਕਰਕੇ ਕਰਨ ਡਏ ਆ ਇਹਨੂੰ ਕੁਝ ਹੋਣਾ ਚਾਹੀਦਾ ਬਹੁਤ ਸਾਨੂੰ ਕਹਿੰਦਾ ਖੁਸਰੇ ਆਪਣੀ ਬੂਥੀ ਨਹੀਂ ਵੇਖਦਾ ਤੇਰਾ ਪੂਰਾ ਖਾਨਦਾਨ ਖੁਸਰਾ ਮਰਦਾ ਅਸੀਂ ਮਰਦ ਨਾ ਹੋਈਏ ਅਸੀਂ ਸੁਰਖੀਆਂ ਲਾਈਏ ਆ ਕੀ ਕਰਨ ਦੇ ਇੱਧਰ ਆ ਜਾ ਬਾਜ ਤੂੰ ਨਾ ਮੇਰਾ ਭਰਾ ਇੱਧਰ ਆ ਜਾ ਤੂੰ ਇਦਾਂ ਕਰ ਕਿਸ ਤਰ੍ਹਾਂ ਪੜੀ ਖੜੀ ਆ ਮੈਂ ਇਹਦੇ ਨਾਲ ਗੱਲ ਕਰਦਾ ਤੂੰ 2 ਮਿੰਟ ਵਾਸਤੇ ਇੱਥੇ ਖਾਜ ਕਰ ਬਾਜੀ ਕੁੱਤਕਧਾਰੀ ਕੱਢ ਕੇ ਤੂੰ ਚੋਂਜੀ ਨੂੰ ਐ ਕਰਦਾ ਮੈਨੂੰ ਪਤਾ ਤੇਰੇ ਕੁੱਤਕਧਾਰੀ ਐ ਨਹੀਂ ਨਿਕਲਦੀ ਤੇਰੇ ਕੁੱਤਕਧਾਰੀ ਐ ਨਿਕਲਦੀ ਮੈਨੂੰ ਸਾਰਾ ਤੇਰੇ ਕੁੱਤਕਧਾਰੀਆਂ ਦਾ ਪਤਾ ਵਾ ਅੱਛਾ ਪਤਾ ਕੀ ਗੱਲ ਆ ਤੂੰ ਮੇਰੀ ਇੱਕ ਕੰਨ ਖੋਲ ਕੇ ਗੱਲ ਸੁਣ ਲੈ ਅੱਛਾ ਸਾਡਾ ਜਿਹੜਾ ਵੀ ਸਾਡੀ ਗੱਲ ਸਾਡੇ ਪਿਓ ਨੂੰ ਨਹੀਂ ਦੱਸਣੀ ਅੱਛਾ ਮੈਂ ਕਿਹਾ ਤੁਸੀਂ ਨਹੀਂ ਨਾ ਬਾਜ਼ ਆਣਾ ਤੁਸੀਂ ਬੰਦੇ ਨਹੀਂ ਨਾ ਬਣਨਾ ਤੁਸੀਂ ਖੁਸਰੇ ਬਣ ਕੇ ਰਹਿਣਾ ਅਸੀਂ ਬੰਦੇ ਆ। ਗੱਲ ਬਣਨਾ ਸਾਨੂੰ ਦੇਖ ਕਿਸ ਤਰ੍ਹਾਂ ਕਹੀ ਜਾਣ ਡਈ ਆ ਸਾਡੀਆਂ ਮੁੱਛਾਂ ਨਹੀਂ ਤੂੰ ਦੇਖਦੀ ਮੇਰੀ ਨੇਲ ਪਾਲਿਸ਼ ਚੁੱਕ ਕੇ ਤੂੰ ਲਾਈ ਹੈ ਨਾ ਨਹੀਂ ਮੈਂ ਨਹੀਂ ਲਾਈ ਤੈਨੂੰ ਕੀ ਨਹੀਂ ਕਿਹਾ ਹੈ ਮੈਨੂੰ ਨਜ਼ਰ ਆ ਰਿਹਾ ਤੂੰ ਮੇਰੀ ਲਿਪਸਟਿਕਾਂ ਵੀ ਆਪਣਾ ਚੁੱਕੀਆਂ ਖਿਆਲ ਕਰ ਅੱਛਾ ਅੱਛਾ ਕਿਵੇਂ 2 ਢਿੱਡ ਬਣਾਏ ਪਏ ਤੂੰ ਭਾਈ ਨਾ ਇਹਨੂੰ ਬੇਹੋ ਜਾਈ ਕਹਿੰਦੇ ਆ ਬਿਲਕੁਲ ਨਹੀਂ ਨਾ ਆਪਣੀ ਕੇਅਰ ਨਹੀਂ ਕਰਦੀ ਦੇਖ ਆਪਣੀ ਫਿਟਨੈਸ ਦੀ ਚੰਦ ਮਾਰਨੀਆਂ ਇਸ ਤਰ੍ਹਾਂ ਫਟਾਫਟ ਕਿਸੇ ਦੀ ਦੁੱਧ ਸ਼ਿਕਨੀ ਨਹੀਂ ਕਰੀਦੀ ਮਰਨਾ ਵੀ ਆ ਤੁਸੀਂ ਹਾਏ ਮੇਰੀ ਭੈਣ ਤੂੰ ਬਹੁਤ- ਤੂੰ ਨਾ ਮਾੜਾ ਗੈਟਅਪ ਕਰ ਲਿਆ ਕਰ ਤੂੰ ਗੈਟਅਪ ਤੋਂ ਬਗੈਰ ਐਂ ਲੱਗਦਾ ਜਿਵੇਂ ਧੋਣ ਵਾਲੇ ਭਾਂਡੇ ਪਏ ਆ ਮੈਂ ਸਦਕੇ ਜਾਵਾਂ ਆਪਣੀ ਭੈਣ ਤੋਂ ਪਤਾ ਕੀ ਗੱਲ ਆ ਤੂੰ ਸਾਡੇ ਪਿਓ ਨੂੰ ਨਹੀਂ ਸਾਡੀ ਕੋਈ ਵੀ ਗੱਲਾਂ ਦੱਸਣੀ ਮੈਂ ਕਿਹਾ ਅੱਛਾ ਮੈਂ ਤੁਹਾਡੀਆਂ ਸਾਰੀਆਂ ਸ਼ਿਕਾਇਤਾਂ ਲਾਵਾਂਗੀ ਨਹੀਂ ਤੇ ਸਹੀ ਹੋ ਜਾਓ ਤੁਸੀਂ ਅਸੀਂ ਬਿਲਕੁਲ ਸਹੀ ਹੋ ਜਾਾਂਗੇ ਤੂੰ ਲੇਕਿਨ ਕਿਸੇ ਨੂੰ ਦੱਸੀ ਨਾ ਅੱਛਾ ਪੱਕੀ ਗੱਲ ਹੈ ਹਾਂ ਤੁਸੀਂ ਸਹੀ ਪੱਕੀ ਹੋ ਗੱਲ ਆ ਤੇ ਤੂੰ ਵੀ ਮਾੜਾ ਜਿਹਾ ਸਹੀ ਹੋ ਜਾ ਕੀ ਗੱਲ ਆ ਤੈਨੂੰ ਮੈਨੂੰ ਕੀ ਹੋਇਆ ਮੈਂ ਤਾਂ ਸਹੀ ਹਾਂ ਬੈਠਾ ਚਗਾਠਾ ਬਣਾਇਆ ਪਿਆ ਤੂੰ ਆਪਣਾ ਅੱਗੋਂ ਵਕਤ ਦੇਖ ਲੈ ਕਿਹੜਾ ਆਉਣ ਡਿਆ ਵਾ ਸ਼ਾਮਾਂ ਕੀ ਹੋਇਆ? ਚੱਲਣੀਆਂ ਵੈਸੇ ਬੰਦ ਹੋ ਜਾਣੀਆਂ ਅੱਛਾ ਤੇ ਲੋਕਾਂ ਤੇ ਵੈਸੇ ਘਬਰਾ ਪਾ ਜਾਂਦਾ ਇੰਨਾ ਸਮਾਨ ਦੇਖ ਕੇ ਨਾ ਥੱਕਣ ਵਾਲਾ ਜੁੱਸਾ ਆ ਦੇਖ ਆ ਦੇਖ ਆ ਮੇਰੀ ਭੈਣ ਬਾਰਬੀਕਿਊ ਵੀ ਕਰੀਏ ਤੇ 9000 ਤੋਂ ਉੱਤੇ ਦਾ ਤੇਰਾ ਜੁੱਸਾ ਆ ਮੇਰੀ ਭੈਣ ਦਾ ਢਿੱਡ ਆ ਨਾ ਜਿਹੜਾ 24 ਘੰਟੇ 'ਚ 4 ਘੰਟੇ ਬਾਹਰ ਆਉਂਦਾ ਵਾ ਹਾਂਜੀ। ਇਹ ਬਾਕੀ ਕੀ? 18 ਘੰਟੇ ਢਿੱਡ ਅੰਦਰ ਹੁੰਦਾ ਵਾ ਉਹ ਕਿਵੇਂ ਇਹ ਤੋਂ ਇੰਜ ਹੋਣਾ ਹਾਂ। ਤੇ ਪੇਟ ਕਿੱਥੇ ਜਾਣਾ ਅੰਦਰ ਅੰਦਰ ਦਾ ਤੈਨੂੰ ਬਹੁਤ ਪਤਾ ਅੱਛਾ ਮੈਂ ਮੈਂ ਸ਼ਾਹਜ਼ੋਰ ਔਰਤ ਤੇਰੇ ਮੈਂ ਸਾਰੇ ਸੂਟ ਸਵਾਤੇ ਤੇ ਕਮੀਜ਼ਾਂ ਨੂੰ ਸਾਰਿਆਂ ਨੂੰ ਮੈਂ ਕਿਹਾ ਕਾਲਰ ਬਿਲਕੁਲ ਨਹੀਂ ਲਾਉਣਾ ਸਨ ਬੈਨ ਲਾਉਣੇ ਨੇ ਅੱਛਾ ਤੇ ਤੰਗ ਪਹੁੰਚੇ ਹੋਣੇ ਚਾਹੀਦੇ ਲੋਕਾਂ ਸ਼ਲਵਾਰਾਂ ਖੁੱਲੀਆਂ ਹੋਣੀਆਂ ਚਾਹੀਦੀਆਂ ਭਾਵੇਂ ਸ਼ਲਵਾਰਾਂ ਤੁਸੀਂ ਰਹਿਣ ਦਿਓ ਅਸੀਂ ਸਾਦਗੀ ਪਸੰਦ ਆ ਬਾਦਲ ਸਾਹਿਬ ਨੇ ਕਿਹਾ ਵਾ ਕਿ ਤੁਸੀਂ ਅੱਜ ਤੋਂ ਬਾਅਦ ਲਾਚੇ ਕੁੜਤੇ ਪਾਉਣੇ ਚੌਲਾਂ ਵਾਲੇ ਸੂਟ ਪਾਉਣੇ ਆ ਇਹ ਔਰਤਾਂ ਵਾਲੇ ਕੰਮ ਛੱਡ ਦਿਓ ਤੁਹਾਡੀ ਮਿਹਰਬਾਨੀ ਮਰਦ ਤੁਹਾਡੇ ਨਾਮ ਦੇ ਨਾਲ ਮਰਦ ਲੱਗਿਆ ਵਾ ਜਾਂ ਫਿਰ ਲਿਆ ਕਿਸੇ ਮਰਦ ਨੂੰ ਤੈਨੂੰ ਦੱਸ ਦੇਗਾ ਮਰਦ ਕਹੀ ਜਾਂਦਾ ਮੈਂ 4 ਵਾਰ ਤਾਂ ਮਰਦ ਫਿਲਮ ਦੇਖ ਲਈ ਮਰਦ ਟਾਂਗੇ ਵਾਲਾ ਮੈਂ ਹੂੰ ਮਰਦ ਟਾਂਗੇ ਵਾਲਾ ਬਾਦਲ ਸਾਹਿਬ ਜੀ ਨੇ ਤੁਹਾਨੂੰ ਪੁੱਤਰ ਜੰਮਿਆ ਵਾ ਉਹ ਬਾ ਪਿਓ ਦਾ ਨਾਮ ਰੋਸ਼ਨ ਕਰੋ ਤੁਸੀਂ ਕਿਹੜੇ ਕੰਮੇ ਲੱਗੇ ਟਿਕਟੌਕ ਬਣਾਉਂਦੇ ਐਡੀ ਤਬੀਅਤ ਹਵਾਦਾਰ ਹੋ ਗਈ ਵੀ ਕੋਈ ਗੱਲ ਨੀ, ਦੁਨੀਆ ਪਸੰਦ ਕਰਦੀ ਸਾਡੇ ਟਿਕਟੌਕ ਅਸੀਂ ਇਸ ਤਰ੍ਹਾਂ ਦੇ ਟਿਕਟੌਕ ਬਣਾਉਣੇ ਦੋਵੇਂ ਭੈਣਾਂ ਬਣਾਉਣੀਆਂ ਅਗਲੇ ਕਹਿੰਦੇ ਇੱਕ ਮੁਲਕ ਦੇ ਹੋ ਕੇ ਦੇਖ ਕੇ ਮੈਂ ਫਰਕ ਪਾਇਆ ਦੋਵਾਂ ਨੇ ਆਪਸ ਚ
ਤੈਨੂੰ ਪਤਾ ਤੁਸੀਂ ਦੋਨੇ ਨਾ ਇੱਧਰ ਆਓ ਮੇਰੇ ਨਾਲ ਅੰਦਰ ਆਓ ਮੇਰੀ ਗੱਲ ਸੁਣੋ ਇਹਦੀ ਆਪਾਂ ਗੱਲ ਤੂੰ ਹੀ ਪਤਾ ਬਾਹਰੋਂ ਬੰਦਾ ਬੁਲਾ ਕੇ ਉਹਨੂੰ ਕਹਿ ਸੁਣ ਲਓ ਇਹ ਗੱਲ ਇਹਦੀ ਪਹਿਲੇ ਮੈਂ ਸੁਣਨੀ ਹੁਣ ਆਪ ਪਹਿਲਾਂ ਨਹੀਂ ਸੁਣੀ ਜਾਣੀ ਆਸਾ ਕੀਤਾ ਤੈਨੂੰ ਤੇਰੀ ਭੈਣ ਨੂੰ ਤੰਗ ਕਰਨਾ ਆਹ ਕੰਮ ਨਹੀਂ ਜੇ ਕਰਦੀ ਇਹਨਾਂ ਨੇ ਮੁੰਡਿਆਂ ਨੂੰ ਮਰਦਾਂ ਵਾਲੀ ਤਬੀਅਤ ਦਿੱਤੀ ਹੀ ਨਹੀਂ ਹਜੇ ਤੱਕ ਸੇਠ ਸਾਹਿਬ ਜੀ ਮੈਂ ਅੰਦਰ ਜਾ ਕੇ ਉਹਨਾਂ ਨੂੰ ਇੰਨਾ ਸਮਝਾ ਰਹੀ ਹਾਂ ਸਮਝ ਨਹੀਂ ਰਹੇ ਤੂੰ ਕਿੱਦਾਂ ਸਮਝਾਉਂਦੀ ਜਿਹੜੇ ਸਮਝ ਨਹੀਂ ਰਹੇ ਹੈ ਸੇਠ ਸਾਹਿਬ ਜੀ ਜਿੱਦਾਂ ਉਹਨਾਂ ਨੂੰ ਮੈਂ ਕਹਿੰਦੀ ਆ ਕਰੋ ਐਵੇਂ ਕਰਦੇ ਹੀ ਨਹੀਂ ਉਂਝ ਉਹਨਾਂ ਕੋ ਕਿੱਦਾਂ ਹੋਣਾ ਆ ਹੁਣ ਉਹ ਕਦੋਂ ਖਰਾਕਾ ਰਹਿ ਗਈ ਆ ਉਹ ਯਾਰ ਤੈਨੂੰ ਇੰਨੀਆਂ ਗੱਲਾਂ ਯਾਰ ਆ, ਦੋ ਭੈਣਾਂ ਪਾ ਡਰਾਮਾ ਲਵਾ ਲਾ ਕਿਤੇ ਇੱਥੇ ਕੁੱਤੇ ਤਰ੍ਹਾਂ ਭੌਂਕੀ ਜਾਂਦਾ ਚੱਲ ਜਾ ਕਿਤੇ ਸ਼ੋਅ ਲਵਾ ਜਾ ਕੇ ਗੱਲਾਂ ਤੈਨੂੰ ਸਾਰੀਆਂ ਯਾਰ ਆ ਮੁਕੰਮਲ ਕੰਜਰ ਹੋਇਆ ਤੂੰ ਕੰਜਰ ਕਿਹੜਾ ਕਿ 16 ਪੜ੍ਹ ਕੇ ਭਰਤੀ ਹੁੰਦਾ ਉਹ ਉੱਥੇ ਬਹਿ ਕੇ ਭੌਂਕੋ ਕੰਜਰ ਹੋ ਜਾਂਦਾ ਡੇਲੀ ਡਰਾਮੇ ਤੇ ਆਉਂਦਾ ਪਤਾ ਨਹੀਂ ਤੇਰੀ ਮੰਜੀ ਚੋਰੀ ਹੋਈ ਹੈ ਜਾਂ ਤੇਰੇ ਪਿਓ ਨੇ 500 ਰੁਪਏ ਵੀ ਘਰ ਲੇਟ ਆਈ ਤੇਰੀ ਮਾਂ ਦਾ ਕੰਮ ਆ ਨਾ ਤੇਰੇ ਖਾਨਦਾਨ 'ਚ ਫੌਤਗੀ ਹੁੰਦੀ ਹੈ ਪਤਾ ਨਹੀਂ ਹਰਾਮ ਦੇ ਲੈ ਲੈਂਦੇ ਆ ਮਰਦੇ ਹੀ ਨਹੀਂ ਨਾ ਤੈਨੂੰ ਰਕਸ਼ਾ ਲਿਆ ਦੇ ਭੈਣ ਦਾ ਛਿਲਾ ਫਸਿਆ ਆ ਲੈ ਆ ਕੋਮੇ 'ਚ ਉੱਠਿਆ ਪਤਾ ਨਹੀਂ ਇਹਨੂੰ ਦਬਾਅ ਪੈਂਦਾ ਆ ਇੱਥੇ ਅੱਲਾ ਦੀ ਕਸਮ ਹੁਣ ਤੇ ਕੰਮ ਸਾਰਾ ਇਹਨਾਂ ਦਾ ਹੀ ਆ ਸਾਡਾ ਤਾਂ ਨਾਮ ਬਦਨਾਮ ਆ ਸਿਰਫ ਇਹਨਾਂ ਦੇ ਫੋਟੋ ਲੱਗਣ ਵਾਲੇ ਰਹਿ ਗਏ ਕੰਮ ਸਾਰਾ ਸਿੱਖ ਗਏ ਤੂੰ ਫਿਰ 2 ਚਿੰਚੀ ਤਰੀਕ ਤੇ ਦੇ ਲੈ ਉਹ ਤੇਰਾ ਬਹਿਨੋਈ ਆ ਇੰਨੀ ਸਾਈਡ ਲੈਣ ਡਿਆ ਭਰਾਵਾ ਤੂੰ ਨੂੰ ਮਸ਼ਵਰਾ ਦੇਂਦੇ ਆ 2 ਭੈਣਾਂ ਪਾ ਲਾ ਤੇਰੇ ਖਿਆਲ ਚ ਉਹਨੇ ਕੋਸ਼ਿਸ਼ ਨਹੀਂ ਕੀਤੀ ਵੀਰਾ ਭਲਾ ਫਿਰ ਕੀ ਹੋਇਆ ਸਰਈਆ ਦਾ ਮੁੰਡਾ ਡਰਾਮੇ ਵਾਲੀ ਇਹ ਵੇਖੋ ਸਾਹਿਬ ਜੀ ਇਹ ਬੜੀ ਜਫਾਕਸ਼ ਔਰਤ ਹੈ ਸਾਹਿਬ ਜੀ ਸਰਈਆ ਇਹ ਜਿਹੜੀ ਕੁੜੀ ਆ ਨਾ ਇਹਦੀ ਸਾਹਿਬ ਜੀ ਇਹ ਨਹੀਂ ਜੇ ਮੁੰਡਿਆਂ ਨੂੰ ਆਖੇ ਲੱਗਣ ਦਿੰਦੀ ਕਿਸੇ ਕੰਮ ਦੇ ਆਖੇ ਲੱਗਣ ਵਾਲੀ ਸਾਹਿਬ ਜੀ ਇਹ ਕੁੜੀ ਜਿਹੜੀ ਆ ਨਾ ਇਹਦੀ ਮੈਨੂੰ ਸਮਝ ਨਹੀਂ ਆਉਂਦੀ ਇਹਨੇ ਕਰਨਾ ਸਰਈਆ ਦਾ ਮੁੰਡਾ ਕੱਲ ਮੈਂ ਗਿਆ ਬੜੀ ਇੱਜ਼ਤ ਦਿੱਤੀ ਉਹਨੇ ਮੈਨੂੰ ਲੁੱਟਣੀ ਪਈ ਨਹੀਂ ਉਹ ਚੰਗਾ ਤੇਰੀ ਭੈਣ ਕੱਢਣ ਦਿਆ ਸੂ ਮੇਰੇ ਦੁਆਲੇ ਹੋ ਗਿਆ ਤੈਨੂੰ ਤਾਂ ਸ਼ਬਾਦ ਕੇ ਨਹੀਂ ਸਮਝਦਾ ਉਹ ਜਿੰਨਾ ਕਰਮ ਆ ਦੋਵਾਂ ਦੀ ਕੱਢਣ ਨੂੰ ਫਿਰਨ ਡਿਆ ਉਹ ਤਾਂ ਬੜੀ ਕੁੱਤਾ ਖਾਇਆ ਅੱਜ ਚਲੋ ਮੈਨੂੰ ਤਾਂ ਮਾਫੀ ਦੇ ਦੇਗਾ ਤੂੰ ਤਾਂ ਨਾਲ ਲੈ ਕੇ ਆਇਆ ਵਾ ਜੋ ਵੀ ਆ ਬਹਰਾਲ ਸਾਹਿਬ ਜੀ ਇਹਨੇ ਅਜੇ ਤੱਕ ਮੁੰਡਿਆਂ ਨੂੰ ਕੋਈ ਤਰਬੀਅਤ ਨਹੀਂ ਦਿੱਤੀ ਸਰਈਆ ਦਾ ਹਾਲ ਦਾ ਨਹੀਂ ਇਹਦੀ ਮਾਂ ਦਾ ਨਾਂ ਸਰਈਆ ਆ ਯਾਰ ਮੈਂ ਤਸਲੀਮ ਸਾਹਿਬ ਤੁਹਾਨੂੰ ਪਹਿਲੇ ਵੀ ਕਿਹਾ ਤੁਹਾਡੀ ਮਿਹਰਬਾਨੀ ਡਰਾਮੇ ਵਾਲੀ ਗੱਲ ਕਰਿਆ ਕਰੋ ਡਰਾਮੇ ਵਾਲੀ ਹੈ ਯਾਰ ਯਾਰ ਤੂੰ ਮੇਰੀ ਮਾਂ ਦਾ ਕਿਉਂ ਨਾਂ ਲੈਂਦੇ ਆ ਕੋਈ ਗੈਰ ਬੈਠੇ ਆ ਬਾਹਰ ਨਾ ਦਸੀਓ ਯਾਰ ਇਹਨੂੰ ਬਟਨ ਦੱਸ ਦਿਓ ਮੋਬਾਈਲ ਵਾਲੇ ਨੂੰ ਮਰਨ ਵਾਲਾ ਹੋਇਆ ਹੈ ਪਹਿਲੀ ਵਾਰੀ ਇਹਦੇ ਹੱਥ ਮੋਬਾਈਲ ਆਇਆ ਤੇ ਐ ਚਲਾਉਣ ਲੱਗ ਪਿਆ ਉਹ 2 ਪੀਸ ਕਰਦੇ ਨੇ ਬਾਹਰ ਵਾਲੇ ਨੇ ਮੁਫਤ ਦੀ ਤਨਖਾਹ ਲੈਂਦੀ ਜੇ ਕੰਮ ਕੋਈ ਨਹੀਂ ਜੇ ਕਰਦੀ ਏ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਆ ਬੰਦੇ ਪਤਾ ਨਹੀਂ ਬੈਠਕਾਂ 'ਚ ਕੱਢ ਲਈ ਆਉਂਦੇ ਆ ਜਦੋਂ ਤੁਹਾਡੇ ਘਰਦਿਆਂ ਨੇ ਛੱਡਣੇ ਉਦੋਂ ਹੀ ਆਉਣੇ ਆ ਬੈਨੋਈ ਆ ਉਹ ਵੀ ਅੱਜ ਤਾਂ ਹਰ ਬੰਦੇ ਦਾ ਪਾਸ ਕਰਦਾ ਆਏਗਾ ਬਹਰਾਲ ਕਹਿਣ ਦਾ ਮਤਲਬ ਇਹ ਆ ਕਿ ਇਸ ਕੁੜੀ ਦਾ ਹੁਣ ਕਰਨਾ ਕੀ ਆ ਕਰਨਾ ਇਹ ਆ ਕਿ ਤੈਨੂੰ ਤਨਖਾਹ ਦੇਣੀ ਆ ਤੂੰ ਇਸ ਘਰ ਦੇ ਵਿੱਚ ਨਾ ਮੇਰੇ ਮੁੰਡਿਆਂ ਨੂੰ ਦੇਣੀ ਤਾਲੀਮ ਠੀਕ ਹੈ ਮੁੰਡੇ ਮੇਰੇ ਨੂੰ ਤਾਲੀਮ ਦੇਣੀ ਆ ਜਿਹੜੇ ਉਹਨਾਂ ਦੇ ਅੰਦਰ ਨਾ ਮਰਦ ਆ ਉਹ ਜਗਾਉਣਾ ਆ ਸਾਹਿਬ ਜੀ ਮੈਂ ਬੜੀ ਕੋਸ਼ਿਸ਼ ਕਰਦੀ ਹਾਂ ਮੇਰੇ ਕਹਿਣੇ ਨਹੀਂ ਲੱਗਦੇ ਨਹੀਂ ਕਹਿਣੇ ਕਿਉਂ ਨਹੀਂ ਲੱਗਦੇ ਹੈਗੇ ਤੂੰ ਸਭ ਤੋਂ ਪਹਿਲੇ ਅੰਦਰ ਜਾ ਕੇ ਨਾ ਆਪਣੀਆਂ ਸੁਰਖੀਆਂ ਚੁੱਕ ਕੇ ਉਹਨਾਂ ਦੀ ਪਹੁੰਚ ਤੋਂ ਦੂਰ ਰੱਖ ਹਾਂ ਇਹ ਕੰਮ ਕਰ ਜਾ ਕੇ ਮਿੰਟ ਲਾ ਇਹ ਗੱਲ ਕਰ ਇਹਨਾਂ ਨਾਲ ਤੂੰ ਛੱਡ ਕੇ ਇਹਨੂੰ ਕੁੜੀ ਦੇਣ ਲੱਗੀ ਆ ਹਾਂ ਇਹਨੂੰ ਅੱਜ ਇਹਦੀ ਜੰਜ ਕੁੱਤੇ ਦੇ ਉੱਤੇ ਆਉਣੀ ਆ ਅਸੀਂ ਇਹ ਤੋਂ ਵੀ ਗਏ ਆ ਤੂੰ ਤੇ ਉਦੋਂ ਗੈਪ ਹੋਣਾ ਜਦੋਂ ਜਾਣ ਜਾਣੀ ਜਾਣੀ ਇਹ ਘੋੜੇ ਦੇ ਉੱਤੇ ਨਹੀਂ ਆਉਣਾ ਇਹ ਘੋੜੇ ਦੇ ਨਾਲ ਲਮਕ ਕੇ ਆਉਣਾ ਹੀ ਚੰਗਾ ਸਗੋਂ ਉਹਦਾ ਤਾਂ ਫੜਨ ਨੂੰ ਜਗ੍ਹਾ ਬਣੀ ਹੁੰਦੀ ਹੈ ਜ਼ਮਾਨੇ ਦਾ ਕੇਕ ਤੇ ਮੇਰੇ ਮੁੰਡੇ ਨਾਲ ਗੱਲਾਂ ਉਹ ਤੇਰਾ ਮੁੰਡਾ ਹੋ ਗਿਆ ਆ ਵੇ ਹੋਏ ਇਹਦੇ ਜਹਾਜ਼ 3 ਨੇ ਤਿੰਨ ਜਹਾਜ਼ ਜਹਾਜ਼ 3 ਬਾਪ ਦਾ ਚ ਮੁਲਾਜ਼ਮ ਹਾਂਜੀ 2 ਲੱਖ ਰੁਪਈਆ ਤਨਖਾਹ ਹੈ ਜੀ। ਜਹਾਜ਼ ਤੇ ਇਹਨਾਂ ਪੌੜੀਆਂ ਤੇ ਚੜ ਕੇ ਤੇ ਫੇਰ ਇੱਟਾਂ ਰੱਖ ਕੇ ਤਾਂ ਚੜਦਾ ਨਹੀਂ ਤੁਹਾਡੇ ਪੁੱਤ 3 ਜਹਾਜ਼ ਆ ਹਾਂਜੀ ਹਾਂਜੀ ਅੱਛਾ ਤੁਹਾਡੇ ਉੱਤੋਂ ਹੀ ਲੰਘਦੇ ਹੋਣੇ
ਤੁਹਾਨੂੰ ਕਿਹੜਾ ਪਤਾ ਨਹੀਂ ਦਿੱਤਾ ਉਹਨੇ ਨਹੀਂ ਮੈਂ ਮੰਜੀ ਤੇ ਲੰਮੇ ਵਿਆਹ ਹੁਣ ਤੋਂ ਲੰਘ ਜਾਂਦੇ ਮੈਂ ਕਹਿੰਦਾ ਹੁੰਦਾ 1 2 3 ਤੁਹਾਡੇ 3 ਜਹਾਜ਼ ਆ? ਜੀ ਜੀ ਤੇ ਤੁਸੀਂ ਜਦੋਂ ਜਹਾਜ਼ 'ਚ ਪੈਨੇ ਬਾਰੀ ਖੁੱਲੀ ਹੁੰਦੀ ਸਾਰੀ ਮੂੰਹ ਨੂੰ ਹਵਾ ਫਿਰੀ ਤੁਹਾਡੇ 3 ਜਹਾਜ਼ਾਂ ਤੋਂ ਬਾਅਦ ਵੀ ਭੋਰਾ ਰੌਣਕ